ਅਕਤੂਬਰ 31 ਤੱਕ ਐਕਸਟੈਂਡ ਕੀਤਾ ਗਿਆ ਸੀ, ਪਰ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਸੀ ਵੀ ਨਹੀਂ, ਪਹਿਲਾਂ ਜਿਹੜੀ ਬੰਦ ਹੋਣੀ ਚਾਹੀਦੀ ਆ। ਸੋ ਸੁਪਰੀਮ ਕੋਰਟ ਨੇ ਇਹ ਡਿਸੀਜਨ ਦਿੱਤਾ ਹੈਗਾ। ਇਹਦੇ ਸੰਬੰਧ ਦੇ ਵਿੱਚ ਸਾਡੇ ਲੋਕਲ ਹੀ ਸੈਨੋਜ਼ੇ ਕੈਲੀਫੋਰਨੀਆ ਦੇ ਜਿਹੜੇ ਮੇਅਰ ਹੈਗੇ ਆ, ਸੈਮ ਲਿਕਾਰਡੋ, ਇਹਨਾਂ ਨੇ ਜਿਹੜਾ ਸੂ ਕੀਤਾ ਸੀਗਾ ਐਡਮਿਨਿਸਟ੍ਰੇਸ਼ਨ ਨੂੰ ਵੀ ਜਿਹੜੀ ਹੈਗੀ ਆ ਕਾਊਂਟ ਕਰਨ ਦੀ ਡੇਟ ਇਹਨੂੰ ਵਧਾਈ ਜਾਵੇ। ਕਰੋਨਾ ਵਾਇਰਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਗਿਣਨ ਤੋਂ ਰਹਿ ਗਏ ਆ, ਪਰ ਕਹਿੰਦੇ ਹੁਣ ਇਸ ਡਿਸੀਜਨ ਤੋਂ ਬਾਅਦ ਜਿਹੜਾ ਆ ਇਸ ਨੂੰ ਅੱਗੇ ਲੈ ਕੇ ਜਾਣਾ ਬਹੁਤ ਔਖਾ ਹੋਊਗਾ। ਕਾਰਲ ਟੋਬੀਅਸ ਇੱਕ ਲਾ ਪ੍ਰੋਫੈਸਰ ਹੈਗੇ ਯੂਨੀਵਰਸਿਟੀ ਆਫ ਰਿਚਮੰਡ, ਉਹਨਾਂ ਨੇ ਇਹ CNN ਨੂੰ ਦੱਸਿਆ। ਜੀ, ਸੁਪਰੀਮ ਕੋਰਟ ਨੇ ਕਹਿ ਦਿੱਤਾ ਹੈ ਵੀ ਜੇ ਤੁਸੀਂ ਰੋਕਣਾ ਚਾਹੁੰਦੇ ਹੋ ਤਾਂ ਰੋਕ ਦਿਓ। ਅਤੇ ਸੋ ਸੈਂਸਸ ਬਿਊਰੋ ਵਾਲੇ ਜਿਹੜੇ ਆ ਉਹ ਕਹਿ ਰਹੇ ਨੇ ਵੀ ਇਹਦੇ ਕਰਕੇ ਜਿਹੜਾ ਕਾਊਂਟ ਆ ਕਿਤੇ ਨਾ ਕਿਤੇ ਇਨਐਕੂਰੇਟ ਯਾਨੀ ਕਿ ਗਲਤ ਆ ਉਹ ਰਹਿ ਸਕਦਾ ਹੈਗਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵਿੱਚ ਕੀ ਬਣਦਾ। ਵੈਸੇ ਹੁਣ ਤਕਰੀਬਨ ਤੈਅ ਹੀ ਆ, ਬਣਨਾ ਤਾਂ ਇਹੀ ਆ ਵੀ ਹੁਣ ਮਰਦਮਸ਼ੁਮਾਰੀ ਜਿਹੜੀ ਉਹ ਖਤਮ ਆ। ਜਿੱਦਾਂ ਆਪਾਂ ਅੱਜ ਸਵੇਰੇ ਕਹਿ ਲਓ ਵੀ ਲਾਸਟ ਹੋਕਾ ਹੀ ਸੀਗਾ ਉਹ, ਵੀ ਜੇ ਕੋਈ ਰਹਿ ਗਿਆ ਤਾਂ ਉਹ ਭਰ ਦੇਵੇ। ਅਤੇ ਸੋ ਮੇ ਬੀ ਟਰਾਂਜੀਸ਼ਨ ਨੂੰ ਇੱਕ ਅੱਧਾ ਦਿਨ ਲੱਗ ਜੇ ਤਾਂ ਲੱਗ ਜੇ, ਪਰ ਜੇ ਕੋਈ ਮਿਸ ਜੇ ਕਿਸੇ ਨੇ ਕਰਤਾ ਆ ਤਾਂ ਟਰਾਈ ਕਰਕੇ ਦੇਖ ਲਵੇ ਵੀ ਹੁਣ ਤੁਹਾਨੂੰ ਉਹ ਭਰਨ ਦਿੰਦੇ ਆ ਕਿ ਨਹੀਂ। ਵੈਸੇ ਲੰਮਾ ਚੌੜਾ ਸਮਾਂ ਜਿਹੜਾ ਰਿਹਾ ਆ, ਪਰ ਨੋ ਡਾਊਟ ਇਸ ਦੇ ਵਿੱਚ ਫ਼ਰਕ ਤਾਂ ਓਬਵੀਅਸਲੀ ਜਿਹੜਾ ਉਹ ਰਹਿ ਹੀ ਜਾਂਦਾ ਆ ਜੇ ਪੂਰੀ ਤਰੀਕੇ ਦੇ ਨਾਲ ਲੋਕਾਂ ਤੱਕ ਅਪਰੋਚ ਵੀ ਜਿਹੜੀ ਉਹਨਾਂ ਦੀ ਨਹੀਂ ਹੋ ਸਕੀ। ਸੋ ਕੈਲੀਫੋਰਨੀਆ ਦੀ ਓਵਰਆਲ ਜਿਹੜੀ ਗਿਣਤੀ ਆ ਉਹ ਇੱਕ ਸਮੇਂ ਜਿਹੜੇ ਇੱਕ ਸੈਨੇਟਰ ਹੈਗੇ ਆ, ਉਹਨਾਂ ਨੇ ਜੱਜ ਨੂੰ ਪੁੱਛਿਆ ਵੀ ਜਿਹੜੇ ਤੁਸੀਂ ਇੰਨੇ ਕੁਐਸਚਨ ਆ ਰਹੇ ਆ ਉਹਨਾਂ ਦੇ ਨੋਟ ਲੈ ਰਹੇ ਆ, ਆਨਸਰ ਕਰ ਰਹੇ ਆ ਅਤੇ ਸੈਨੇਟ ਜੁਡੀਸ਼ਰੀ ਕਮੇਟੀ ਦੇ ਅੱਗੇ। ਅਤੇ ਉਸ ਸਮੇਂ ਜਿਹੜੀ ਜੱਜ ਬੈਰਟ ਆ ਉਹਨਾਂ ਸੁਪਰੀਮ ਕੋਰਟ ਦਾ ਫੈਸਲਾ ਆ ਉਸ ਨੂੰ ਜਿਹੜੇ ਜੱਜ ਐਮੀ ਬੈਰਟ ਆ ਉਹਨਾਂ ਨੇ ਇਹ ਕਿਹਾ ਵੀ ਇਹ ਸੁਪਰ ਪ੍ਰੈਸੀਡੈਂਟ ਨਹੀਂ ਹੁੰਦਾ। ਸੋ ਕਹਿੰਦੇ ਵੀ ਸੁਪਰ ਪ੍ਰੈਸੀਡੈਂਟ ਉਹ ਹੁੰਦਾ ਆ ਵੀ ਜਿਹੜਾ ਇੱਕ ਵਾਰੀ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ ਵੀ ਉਸ ਨੂੰ ਉਲਟਿਆ ਜਿਹੜਾ ਉਹ ਨਾ ਹੀ ਜਾਵੇ ਅਤੇ ਨਾ ਹੀ ਉਹ ਉਲਟਿਆ ਜਾਂਦਾ ਹੈਗਾ ਆ। ਪਰ ਕਹਿੰਦੇ ਵੀ ਇਹਦਾ ਮਤਲਬ ਇਹ ਵੀ ਨਹੀਂ ਆ ਵੀ ਅਸੀਂ ਜਿਹੜਾ ਇਸ ਨੂੰ ਉਲਟ ਕਰਨ ਦੇ ਬਾਰੇ ਜਿਹੜਾ ਉਹ ਮੈਂ ਸੋਚ ਰਹੀ ਜਿਹੜੀ ਉਹ ਹੈਗੀ ਆ। ਪਰ ਉਹਨਾਂ ਨੇ ਇਹ ਵੀ ਇਸ ਨੂੰ ਇੱਕ ਹਿਸਾਬ ਦੇ ਨਾਲ ਗਲੀ ਵੀ ਰੱਖੀ ਆ ਅਤੇ ਅੱਗੋਂ ਜਿਹੜੀ ਦਰਵਾਜ਼ਾ ਜਿਹੜਾ ਉਸ ਦਾ ਬੰਦ ਉਹ ਆਨਸਰ ਦੇਣਾ ਸੀਗਾ ਉਹ ਉਹਨਾਂ ਨੇ ਜ਼ਰੂਰ ਦਿੱਤਾ ਆ। ਸੋ 2 ਦਿਨ ਹੋਰ ਜਿਹੜੀ ਹੀਅਰਿੰਗ ਜਿਹੜੀ ਉਹ ਮੁਤੱਲਕ ਜਿਹੜੀਆਂ ਕੀ ਉਹਨਾਂ ਦੇ ਨਾਲ ਸਵਾਲ ਜਵਾਬ ਹੁੰਦੇ ਆ ਅਤੇ ਹੋਰ ਕੀ ਗੱਲਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ, ਕਿਉਂਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਇਹਨਾਂ ਦੇ ਹੱਕ ਦੇ ਵਿੱਚ ਅਤੇ ਇਹਨਾਂ ਦੇ ਵਿਰੋਧ ਵੀ ਜਿਹੜੇ ਕੁਛ ਗਵਾਹ ਜਿਹੜੇ ਆ ਉਹ ਲਿਆਂਦੇ ਜਾਣਗੇ ਜਿਹੜੇ ਟੈਸਟੀਫਾਈ ਜਿਹੜੇ ਉਹ ਕਰਨਗੇ। ਅਤੇ ਇਹ ਲੱਗ ਰਿਹਾ ਆ ਵੀ ਹੈਲਥ ਕੇਅਰ ਅਤੇ ਰੋ ਵਰਸਿਸ ਵੇਡ ਅਬੋਰਸ਼ਨ ਦੇ ਮੁੱਦੇ ਵਾਲੇ ਜਿਹੜੇ ਕਹਿ ਲਓ ਵੀ ਡੈਮੋਕ੍ਰੇਟਸ ਦੇ ਦੁਆਰਾ ਉੱਦਾਂ ਦੇ ਜਿਹੜੇ ਗਵਾਹ ਉੱਦਾਂ ਦੇ ਲੋਕਾਂ ਨੂੰ ਇਸ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਜ਼ਰੂਰ ਲਿਆਂਦਾ ਜਾਊਗਾ, ਜਿਹੜੇ ਕਿ ਆਪੋ ਆਪਣਾ ਧਿਆਨ ਇਸ ਦੇ ਵੱਲ ਦਿਵਾਉਣ ਦੀ ਕੋਸ਼ਿਸ਼ ਕਰਨਗੇ ਵੀ ਜੇ ਜਾਣਗੇ ਵੀ ਜੇ ਇਹ ਜੱਜ ਆਉਂਦੇ ਨੇ ਤਾਂ ਇਹ ਵਾਕਿਆ ਕੰਸਟੀਟਿਊਸ਼ਨ ਨੂੰ ਜਿਹੜਾ ਆ ਉਹ ਮੁੱਖ ਰੱਖਦੇ ਹੋਏ ਜਿਹੜੇ ਆਪਣੇ ਜਵਾਬ ਅਤੇ ਆਪਣੇ ਜਿਹੜੇ ਫੈਸਲੇ ਆ ਉਹ ਸੁਣਾਇਆ ਕਰਨਗੇ। ਜੀ, ਸੋ ਅਮਰੀਕਨ ਲਾਇਰਸ ਐਸੋਸੀਏਸ਼ਨ ਨੇ ਆਲਰੇਡੀ ਜਿਹੜੀ ਜੱਜ ਬੈਰਟ ਆ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਆ ਵੀ ਉਹ ਕੁਆਲੀਫਾਈਡ ਹੈਗੇ ਆ। ਅਗਲੀ ਖਬਰ ਜਿਹੜੀ ਆ ਉਹ ਸਟਿਮੂਲਸ ਪੈਕੇਜ ਨੂੰ ਲੈ ਕੇ ਆ। ਮਿਚ ਮਕੋਨਲ ਕਹਿੰਦੇ ਆ ਵੀ ਹੋ ਸਕਦਾ ਆਉਣ ਵਾਲੇ ਸੋਮਵਾਰ ਨੂੰ ਉਹ ਇਸ ਪੈਕੇਜ ਦੇ ਉੱਤੇ ਵੋਟ ਕਰਾ ਲੈਣ। ਹਾਊਸ ਸਪੀਕਰ ਨੈਂਸੀ ਪਲੋਸੀ ਜੋ ਆ ਉਹ ਟ੍ਰੈਜਰੀ ਸੈਕਟਰੀ ਜਿਹੜੇ ਹੈਗੇ ਆ ਸਟੀਵਨ ਮਨੂਚਿਨ ਉਹਨਾਂ ਦੇ ਨਾਲ ਨੈਗੋਸੀਏਸ਼ਨ ਕਰ ਰਹੇ ਆ, ਪਰ ਉਹਨਾਂ ਨੇ ਕਿਹਾ ਵੀ ਸਟਿਲ ਜਿਹੜੀ ਇਹ ਨੈਗੋਸੀਏਸ਼ਨ ਆ ਇਹ ਕਾਫੀ ਸ਼ਾਰਟ ਹੈਗੀ, ਕਾਫੀ ਇਹਦੇ 'ਚ ਕਮੀਆਂ ਹੈਗੀਆਂ ਆ। ਦੂਸਰੇ ਪਾਸੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਅੱਜ ਟਵੀਟ ਕਰਕੇ ਜਿੰਨੇ ਲਾਅ ਮੇਕਰਸ ਹੈਗੇ ਆ, ਸੈਨੇਟਰਸ ਆ, ਕਾਂਗਰਸਮੈਨ ਆ, ਉਹਨਾਂ ਨੂੰ ਕਹਿ ਦਿੱਤਾ ਵੀ ਜਾਂ ਤਾਂ ਗੋ ਬਿਗ ਔਰ ਗੋ ਹੋਮ ਬਿਫੋਰ 2020 ਇਲੈਕਸ਼ਨ। ਉਹ ਕਹਿੰਦੇ ਜਾਂ ਤਾਂ ਫਿਰ ਵੱਡਾ ਅਮਾਊਂਟ ਸਪੈਂਡ ਕਰੋ ਜਾਂ ਫਿਰ ਆਪਣਾ ਫੱਟੀ ਬਸਤਾ ਚੱਕ ਕੇ ਆਪਣੇ ਘਰਾਂ ਨੂੰ ਚਲੇ ਜਾਓ। ਇਹ ਉਹਨਾਂ ਨੇ ਅੱਜ ਟਵੀਟ ਕੀਤਾ ਹੈਗਾ ਆ। ਜੀ, ਉੱਧਰ ਜੌਨਸਨ ਐਂਡ ਜੌਨਸਨ ਦੇ ਦੁਆਰਾ ਜਿਹੜੀ ਕੋਵਿਡ-19 ਦੇ ਵੈਕਸੀਨ ਦੇ ਟਰਾਇਲ ਸੀਗੇ ਉਹਨਾਂ ਨੂੰ ਜਿਹੜਾ ਉਹ ਰੋਕ ਦਿੱਤਾ ਗਿਆ ਹੈ, ਕੁਝ ਸਮੇਂ ਦੇ ਲਈ ਜਿਹੜਾ ਹਾਲਟ ਕੀਤਾ ਗਿਆ ਆ। ਉਹ ਇਸ ਕਰਕੇ ਕਹਿੰਦੇ ਆ ਹਾਲਟ ਕਰਨ ਦੀ ਨੌਬਤ ਆਈ ਆ ਕਿਉਂਕਿ ਜਿਹੜੇ ਕੁਛ ਪੇਸ਼ੈਂਟ ਸੀਗੇ ਉਹਨਾਂ ਨੂੰ ਆਈਦਰ ਕੋਈ ਸਾਈਡ ਇਫੈਕਟ ਜਾਂ ਉਹਨਾਂ ਦੇ ਉੱਤੇ ਕੋਈ ਅਜਿਹੇ ਇਫੈਕਟ ਹੋਏ ਆ ਜਿਸ ਕਰਕੇ ਉਹਨਾਂ ਦੀ ਸਿਹਤ ਦੇ ਵਿੱਚ ਵਿਗਾੜ ਦੇਖਿਆ ਗਿਆ ਆ। ਸੋ ਜੌਨਸਨ ਐਂਡ ਜੌਨਸਨ ਦੇ ਦੁਆਰਾ ਇਹ ਜਿਹੜੀ ਇਹ ਅਜਿਹੀ ਕਹਿੰਦੇ ਵੀ ਇਹ ਦੂਜੀ ਕੰਪਨੀ ਹੁਣ ਬਣੀ ਆ ਵੈਕਸੀਨ ਮੇਕਰ ਜਿਨ੍ਹਾਂ ਨੇ ਲੇਟ ਸਟੇਜ ਦੇ ਵਿੱਚ ਟਰਾਇਲਸ ਆ ਉਸ ਨੂੰ
ਰੋਕਿਆ ਹੈਗਾ ਆ। ਸੋ ਇਸ ਤੋਂ ਪਹਿਲਾਂ ਕਹਿੰਦੇ ਸੇਮ ਕਲਾਸ ਆਫ ਮੈਡੀਸਨ ਆ ਜਿਹੜੀ ਰਾਸ਼ਟਰਪਤੀ ਟਰੰਪ ਨੂੰ ਜਿਹੜੀ ਉਹ ਦਿੱਤੀ ਗਈ ਸੀ, ਜਿਸ ਦੇ ਬਾਰੇ ਇਹ ਆਖਿਆ ਗਿਆ ਸੀਗਾ ਵੀ ਉਹਦੇ ਕਰਕੇ ਉਹ ਬਿਲਕੁਲ ਠੀਕ ਠਾਕ ਜਿਹੜੇ ਹੋ ਗਏ ਨੇ। ਪਰ ਹੁਣ ਸੇਫਟੀ ਕੰਸਰਨਸ ਦੇ ਕਰਕੇ ਉਹਨਾਂ ਨੇ ਵੀ ਆਪਣੀ ਜਿਹੜੀ ਵੈਕਸੀਨ ਦੇ ਟਰਾਇਲਸ ਉਸ ਨੂੰ ਰੋਕਿਆ ਅਤੇ ਹੁਣ ਉਸ ਤੋਂ ਟਰਾਇਲ ਜਾਂ ਥਰਡ ਫੇਜ਼ ਟਰਾਇਲ ਜਿਹੜੇ ਆ ਉਹ ਚੱਲ ਰਹੇ ਹੈਗੇ ਆ। ਸੋ ਕਿਤੇ ਨਾ ਕਿਤੇ ਜਿਹੜਾ ਇਹ ਦਾਅਵਾ ਹੋ ਰਿਹਾ ਸੀਗਾ ਵੀ ਇਲੈਕਸ਼ਨ ਤੋਂ ਪਹਿਲਾਂ ਵੈਕਸੀਨ ਜਿਹੜੀ ਆ ਉਹ ਆ ਸਕਦੀ, ਕਿਤੇ ਨਾ ਕਿਤੇ ਲੱਗਦਾ ਆ ਵੀ ਉਹ ਕੰਮ ਮੁਸ਼ਕਿਲ ਹੈ। FDA ਨੇ ਵੀ ਇਸ ਦੀਆਂ ਜਿਹੜੀਆਂ ਜ਼ਰੂਰਤਾਂ ਆ ਜਾਵੇ। ਸੋ ਹੁਣ ਇਸ ਦੇ ਉੱਤੇ ਵੀ ਜਿਹੜੀ ਕਹਿੰਦੇ ਇਨਵੈਸਟੀਗੇਸ਼ਨ FDA ਦੇ ਦੁਆਰਾ ਜਿਹੜੀ ਆ ਉਹ ਕੀਤੀ ਜਾਵੇਗੀ। ਇਹ ਟਰਾਇਲਸ ਦੇ ਦੌਰਾਨ ਕੀ ਕੁਛ ਵਾਪਰਿਆ, ਕੀ ਕੁਛ ਹੋਇਆ, ਕਿਹਦੀ ਸਿਹਤ ਠੀਕ ਹੋਈ, ਕਿਹਦੀ ਜਿਹੜੀ ਵਿਗੜੀ ਆ, ਪਲਸੀਬੋ, ਹੋਰ ਕਈ ਕੁਛ ਜਿਹੜਾ ਇਸ ਦੇ ਵਿੱਚ ਉਹ ਦੇਖਿਆ ਜਾਂਦਾ। ਸੋ ਲੱਗਦਾ ਵੀ ਥੋੜ੍ਹਾ ਇਸ ਦੇ ਵਿੱਚ ਵੈਕਸੀਨ ਦੇ ਵਿੱਚ ਡਿਲੇ ਹੋ ਸਕਦਾ ਆ, ਅਨਲੈਸ ਜਿਹੜੀਆਂ ਹੋਰ ਕੰਪਨੀਆਂ ਦੇ ਦੁਆਰਾ ਵੈਕਸੀਨ ਤਿਆਰ ਕੀਤੀਆਂ ਜਾ ਰਹੀਆਂ ਉਸ ਦੇ ਵਿੱਚ ਕੋਈ ਅੜਚਣਾ ਨਾ ਆਉਣ। ਜੀ, ਅਗਲੀ ਖਬਰ ਜਿਹੜੀ ਆ ਮਿਸ਼ੀਗਨ ਤੋਂ ਆ ਰਹੀ ਆ। ਸਰੋਤਿਆਂ ਨੂੰ ਯਾਦ ਹੋਊਗਾ ਮਿਸ਼ੀਗਨ ਦੇ ਗਵਰਨਰ ਜਿਹੜੀ ਆ ਗ੍ਰੈਚਨ ਵਿਟਮਰ, ਉਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਹਦੇ ਸੰਬੰਧ ਦੇ ਵਿੱਚ 7 ਜਾਣਿਆਂ ਨੂੰ ਜਿਹੜਾ ਆ ਅਰੈਸਟ ਕੀਤਾ ਗਿਆ ਸੀ, ਜਿਹਦੇ ਵਿੱਚੋਂ 3 ਜਾਣੇ ਸਾਬਕਾ ਫੌਜੀ ਵੀ ਸੀ। ਬਾਅਦ ਦੇ ਵਿੱਚ ਇੱਕ ਪਿਕਚਰ ਵੀ ਆ ਗਈ ਪਈ ਜਿਹੜੇ ਆ ਇਹਨਾਂ ਦੇ ਵਿੱਚ ਕੁਛ ਕਿਡਨੈਪ ਕਰਨ ਵਾਲਿਆਂ ਦੇ ਵਿੱਚ ਇੱਕ ਮਿਸ਼ੀਗਨ ਦੇ ਸ਼ੈਰਿਫ ਦੇ ਨਾਲ ਫੋਟੋਆਂ ਖਿਚਾ ਰਹੇ ਸੀ। ਨੂੰ ਕਿਸੇ ਤਰ੍ਹਾਂ ਦੀ ਜਿਹੜੀ ਬੇਲ ਨਹੀਂ ਦਿੱਤੀ ਜਾਊਗੀ, ਕਿਸੇ ਤਰ੍ਹਾਂ ਦਾ ਬੌਂਡ ਨਹੀਂ ਉਹ ਭਰ ਸਕਦੇ, ਕਿਉਂਕਿ ਇਹ ਇੱਕ ਬਹੁਤ ਹੀ ਸੀਰੀਅਸ ਕ੍ਰਾਈਮ ਹੈਗਾ, ਇੱਕ ਸਟੇਟ ਦੇ ਹੈੱਡ ਨੂੰ ਜਿਹੜਾ ਆ ਕਿਡਨੈਪ ਕਰਨਾ। ਸੋ ਇਸ ਕਰਕੇ ਜਿਹੜੇ ਉਹ ਉਸ ਸਮੇਂ ਤੱਕ ਜੇਲ੍ਹ ਦੇ ਵਿੱਚ ਹੀ ਰਹਿਣਗੇ। ਜੀ, ਉਧਰ ਅਗਲੀ ਜਿਹੜੀ ਗੱਲ ਕਰਦੇ ਜਾਈਏ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਅਟਾਰਨੀ ਜਨਰਲ ਜਿਹੜੇ ਵਿਲੀਅਮ ਬਾਰ ਆ ਕਿ ਜਿਹੜੇ ਅਫੀਸ਼ੀਅਲਸ ਆ ਉਹਨਾਂ ਨੇ ਕਿਤੇ ਗਲਤ ਤਰੀਕੇ ਦੇ ਨਾਲ ਉਹਨਾਂ ਲੋਕਾਂ ਦੀਆਂ ਆਈਡੈਂਟੀਟੀਜ਼ ਰਿਕੁਐਸਟ ਨਹੀਂ ਕੀਤੀਆਂ ਸੀ, ਮੰਗੀਆਂ ਸੀਗੀਆਂ ਜਿਨ੍ਹਾਂ ਦੀ ਇੰਟੈਲੀਜੈਂਸ ਡਾਕੂਮੈਂਟਸ ਦੇ ਵਿੱਚ ਨਾਮ ਜਿਹੜੇ ਆ ਉਹ ਵਾਪਸ ਲਏ ਗਏ ਸੀਗੇ। ਸੋ ਇਹ US ਅਟਾਰਨੀ ਜੌਨ ਬੈਸ਼ ਨੂੰ ਇਹਨਾਂ ਨੇ ਲਾਇਆ ਸੀਗਾ ਅਤੇ ਉਹ ਪਿਛਲੇ ਹਫਤੇ ਹੀ ਡਿਪਾਰਟਮੈਂਟ ਨੂੰ ਛੱਡ ਕੇ ਗਏ ਨੇ ਅਤੇ ਉਹਨਾਂ ਨੇ ਆਪਣੇ ਰਿਵਿਊ ਦੇ ਵਿੱਚ ਨਾ ਹੀ ਕਿਸੇ ਤਰੀਕੇ ਦਾ ਕਹਿੰਦੇ ਕੋਈ ਕ੍ਰਿਮੀਨਲ ਚਾਰਜ ਅਤੇ ਨਾ ਹੀ ਕੋਈ ਪਬਲਿਕ ਰਿਪੋਰਟ ਜਿਹੜੀ ਆ ਉਹ ਪੇਸ਼ ਕੀਤੀ ਆ। ਸੋ ਕਹਿੰਦੇ ਵੀ ਇੱਥੋਂ ਇਹ ਪਤਾ ਲੱਗਦਾ ਆ ਵੀ ਜਿਹੜਾ ਇਹ GOP ਦੇ ਦੁਆਰਾ ਜਾਂ ਰਾਸ਼ਟਰਪਤੀ ਟਰੰਪ ਦੇ ਦੁਆਰਾ ਇਹ ਕਥਿਤ ਦੋਸ਼ ਲਾਏ ਜਾ ਰਹੇ ਸੀਗੇ ਵੀ ਓਬਾਮਾ ਕਾਰਜਕਾਲ ਦੇ ਦੌਰਾਨ ਇਸ ਤਰੀਕੇ ਦੇ ਨਾਲ ਕਮਿਸ਼ਨ ਦੇ ਦੁਆਰਾ ਇਸ ਪ੍ਰੋਸੀਕਿਊਟਰ ਦੇ ਦੁਆਰਾ ਕੋਈ ਵੀ ਪਰਦਾਫਾਸ਼ ਇੱਕ ਹਿਸਾਬ ਦੇ ਨਾਲ ਉਹ ਨਹੀਂ ਹੋਇਆ ਹੈਗਾ। ਸੋ ਇਹ ਇੱਕ ਚੀਜ਼ ਜਿਹੜੀ ਉਹ ਸਾਹਮਣੇ ਆਈ ਆ। ਥੋੜ੍ਹੇ ਦਿਨ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਉੱਦਾਂ ਇਸ ਪ੍ਰੋਸੀਕਿਊਟਰ ਨੂੰ ਲੈ ਕੇ ਇਹ ਵਿਲੀਅਮ ਬਾਰ ਦੇ ਉੱਤੇ ਵੀ ਨਜ਼ਲਾ ਝਾੜਿਆ ਸੀਗਾ। ਉਹਨਾਂ ਨੇ ਆਖਿਆ ਸੀਗਾ ਵੀ ਜਿਹੜਾ ਬੰਦਾ ਤੁਸੀਂ ਇਹ ਲਾਇਆ ਇਹ ਇਸ ਕੰਮ ਨੂੰ ਲੱਭਣ ਦੇ ਲਈ, ਇਸ ਕਮਿਸ਼ਨ ਦੇ ਲਈ, ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਬੰਦੇ ਦਾ ਨਾਮ ਜਿਹੜਾ ਉਹ ਪੇਸ਼ ਕਰੂਗਾ ਜਾਂ ਉਸ ਦੇ ਵਿੱਚ ਕੋਈ ਪਬਲਿਕ ਰਿਪੋਰਟ ਜਿਹੜੀ ਆ ਉਹ ਆਵੇਗੀ। ਸੋ ਉਹੀ ਚੀਜ਼ ਜਿਹੜੀ ਆ ਉਹ ਵਾਪਰੀ ਆ। ਕਿਸੇ ਦਾ ਵੀ ਨਾਮ ਜਿਹੜਾ ਇਸ ਚੀਜ਼ ਦੇ ਵਿੱਚ ਉਹ ਹੁਣ ਸਾਹਮਣੇ ਨਹੀਂ ਆਇਆ ਹੈਗਾ। ਜੀ, ਅਗਲੀ ਖਬਰ ਜਿਹੜੀ ਆ ਪੋਲੈਂਡ ਤੋਂ ਆ ਰਹੀ ਆ। ਕਹਿੰਦੇ ਪੋਲੈਂਡ ਦੇ ਵਿੱਚ 2 ਵਰਲਡ ਵਾਰ ਦੇ ਦੌਰਾਨ ਬਹੁਤ ਹੀ ਵੱਡੇ ਸਾਈਜ਼ ਦੇ ਜਿਹੜੇ ਬੰਬ ਆ ਉਹ ਸਿੱਟੇ ਗਏ ਸੀ। ਉਹ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਬੰਬ ਆ ਪੋਲੈਂਡ ਦੀ ਸਰਕਾਰ ਵੱਲੋਂ ਲੱਭੇ ਗਏ ਸੀ। ਕਹਿੰਦੇ ਵੀ ਬ੍ਰਿਟਿਸ਼ ਰਾਇਲ ਏਅਰ ਫੋਰਸ ਵੱਲੋਂ ਵਰਲਡ ਵਾਰ ਦੇ ਦੌਰਾਨ ਇਹ ਜਿਹੜੇ ਬੰਬ ਸਿੱਟੇ ਗਏ ਸੀ, ਜਿਨ੍ਹਾਂ ਦਾ ਜਿਹੜਾ ਭਾਰ ਸੀ ਲਗਭਗ 5400 ਕਿਲੋਗ੍ਰਾਮ ਸੀ, ਜਿਹਦੇ ਵਿੱਚ 2400 ਕਿਲੋਗ੍ਰਾਮ ਦੇ ਕਰੀਬ ਐਕਸਪਲੋਸਿਵ ਸੀ। ਸੋ ਉਸ ਨੂੰ ਡੈਟੋਨੇਸ਼ਨ ਉਹਦੇ ਸੰਬੰਧ ਦੇ ਵਿੱਚ ਉਹਨਾਂ ਦੀ ਕੋਸ਼ਿਸ਼ਾਂ ਕਰ ਰਹੀਆਂ ਸੀ ਵੀ ਤਾਂ ਕਿ ਇਸ ਨੂੰ ਡੈਟੋਨੇਟ ਕੀਤਾ ਜਾਵੇ, ਡਿਫਿਊਜ਼ ਕੀਤਾ ਜਾਵੇ। ਪਰ ਉਸ ਕੋਸ਼ਿਸ਼ ਦੇ ਦੌਰਾਨ ਇਹ ਦੋਨੋਂ ਹੀ ਜਿਹੜੇ ਬੰਬ ਆ ਇਹ ਚੱਲ ਗਏ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਤੁਸੀਂ ਦੇਖੋ ਵੀ ਕਿਸ ਟਾਈਮ ਦੇ ਜਿਹੜੇ ਬੰਬ ਆ ਹਜੇ ਵੀ ਉਹ ਪਾਣੀ ਦੇ ਵਿੱਚ ਪਏ ਸੀ। ਜਿਹੜਾ ਪੋਲੈਂਡ ਅਤੇ ਬ੍ਰਿਟਿਸ਼ ਜਿਹੜਾ ਇੱਕ ਕਨਾਲ ਦੱਸੀ ਆ, ਪਿਆਸਟ ਕਨਾਲ, ਜਿਹੜੀ ਕਨੈਕਟ ਕਰਦੀ ਆ ਬਾਲਟਿਕ ਸੀ ਵਿਦ ਓਲਡ ਰਿਵਰ, ਅਤੇ ਪੋਲੈਂਡ ਬਾਰਡਰ ਜਿਹੜਾ ਜਰਮਨੀ ਦੇ ਨਾਲ ਆ ਉੱਥੇ ਸੀਗਾ। ਅਤੇ 1945 ਦੇ ਸਿੱਟੇ ਹੋਏ ਬੰਬ ਇਹ ਅੱਜ ਫੇਰ ਚੱਲ ਗਏ, ਪਰ ਲੱਕਲੀ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਕੈਂਪੇਨ ਟ੍ਰੇਲ ਦੇ ਉੱਤੇ ਨਜ਼ਰ ਮਾਰਦੇ ਜਾਈਏ। ਅੱਜ ਰਾਸ਼ਟਰਪਤੀ ਟਰੰਪ ਕੈਂਪੇਨ ਟ੍ਰੇਲ ਦੇ ਉੱਤੇ ਕੱਲ੍ਹ ਦੇ ਹੀ ਜਿਹੜੇ ਆ ਉਹ ਡਟੇ ਹੋਏ ਨੇ। ਉਹਨਾਂ ਨੇ ਆਪਣੇ ਜਿਹੜੇ ਐਫਰਟਸ ਆ, ਕੋਸ਼ਿਸ਼ਾਂ ਆ, ਉਹ ਤੇਜ਼ ਜਿਹੜੀਆਂ ਉਹ ਕੀਤੀਆਂ ਆ। ਉੱਧਰ ਜੋ ਬਾਈਡਨ ਵੀ ਜਿਹੜੀ ਆਲਮ ਆ ਉਹ ਛਾ ਸਕਦਾ ਹੈ। ਰਾਸ਼ਟਰਪਤੀ ਟਰੰਪ ਨੇ ਜਿਹੜੇ ਪੈਨਸਿਲਵੇਨੀਆ ਦੇ ਵਿੱਚ ਅੱਜ ਜਿਹੜਨੀ ਆ ਉੱਦਾਂ ਜਿਹੜਾ ਆ ਵਰਚੁਅਲ ਆਪਦੇ ਨਾਲ ਉਸੇ ਹੀ ਤਰੀਕ ਦੇ ਉੱਤੇ ਜਿਹੜਾ ਉਹ ਹੋਵੇਗਾ। ਪਰ ਇਹ ਆ ਵੀ ਪਰਸੋਂ ਨੂੰ ਹੁਣ ਦੋਨੋਂ ਹੀ ਜਾਣੇ ਆਪੋ ਆਪਣੇ ਪੱਧਰ ਦੇ ਉੱਤੇ ਟਾਊਨ ਹਾਲ ਮੀਟਿੰਗਸ ਜਿਹੜੀਆਂ ਆ ਉਹ ਕਰਨਗੇ ਅਤੇ ਵੋਟਰਾਂ ਨੂੰ ਰੁਝਾਉਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਹੋਵੇਗੀ। ਉੱਧਰ ਟੈਕਸਸ ਦੇ ਵਿੱਚ ਅਰਲੀ ਵੋਟਿੰਗ ਜਿਹੜੀ ਉਹ ਸ਼ੁਰੂ ਹੋਈ ਆ। ਇਸ ਵਾਰ ਜਿਹੜੀ ਹਰਜੋਤ ਸਿੰਘ ਜੀ ਚੀਜ਼ ਦੇਖੀ ਜਾ ਰਹੀ ਆ, ਅਰਲੀ ਵੋਟਿੰਗ ਦੇ ਵਿੱਚ ਘੰਟਿਆਂ ਬੱਧੀ ਲੰਬੀਆਂ ਲਾਈਨਾਂ ਦੇ ਵਿੱਚ ਲੋਕ ਖੜ੍ਹ ਕੇ ਵੋਟ ਜਿਹੜੀ ਉਹ ਪਾ ਰਹੇ ਨੇ। ਸੋ ਬਹੁਤ ਜ਼ਿਆਦਾ ਇਸ ਵਾਰ ਇੱਦਾਂ ਲੱਗਦਾ ਵੀ ਜਿਹੜਾ ਉਤਸ਼ਾਹ ਹੈਗਾ ਲੋਕਾਂ ਦੇ ਵਿੱਚ ਪੋਲੀਟੀਕਲੀ ਦੇਖਿਆ ਜਾਵੇ ਤਾਂ ਸੋ ਦੇਖਣਾ ਰਹੂਗਾ ਵੀ ਕਿੰਨੀ ਜ਼ਿਆਦਾ ਟਰਨਆਊਟ ਰਹਿੰਦਾ ਆ ਓਵਰਆਲ ਵੋਟਿੰਗ ਡੇ ਤੱਕ ਅਰਲੀ ਵੋਟਿੰਗ ਦੇ ਵਿੱਚ ਅਤੇ ਮੇਲ ਇਨ ਬੈਲਟ ਦੇ ਵਿੱਚ, ਅਤੇ ਫਿਰ ਉਸ ਤੋਂ ਬਾਅਦ 'ਚ ਲੋਕ ਕੀ ਫੈਸਲਾ ਆਉਂਦਾ ਆ। ਜੇ ਹਰਜੋਤ ਥੋੜ੍ਹੀ ਜਿਹੀ ਆਸਾਨੀ ਹੋਵੇ ਮੇਲ ਇਨ ਬੈਲਟਸ ਜਿਹੜੇ ਆ ਆਉਣੇ ਜੇ ਉਹ ਬਚੇ ਹੋਣ, ਕਿਉਂਕਿ ਦੋਨੋਂ ਹੀ ਕੋਸ਼ਿਸ਼ਾਂ ਕਰ ਰਹੀਆਂ ਆ ਵੀ ਜਿਨ੍ਹਾਂ ਨੇ ਵੀ ਵੋਟ ਪਾਉਣੀ ਉਹ ਸਮੇਂ ਸਿਰ ਟਾਈਮ ਦੇ ਨਾਲ ਹੀ ਜਿਹੜੀ ਆ ਉਹ ਆਪਣੀ ਵੋਟ ਉੱਥੇ ਤੱਕ ਪਹੁੰਚਾ ਦੇਣ ਤਾਂ ਜੋ ਉਸ ਦਿਨ 3 ਤਰੀਕ ਨੂੰ 3 ਨਵੰਬਰ ਨੂੰ ਇਲੈਕਸ਼ਨ ਦੇ ਨਤੀਜੇ ਸਮੇਂ ਸਿਰ ਆ ਸਕਣ। ਜਾਂ ਉੱਤੇ ਦਿਖਾਇਆ ਜਿਹੜਾ ਉਹ ਜਾ ਰਿਹਾ ਹੈਗਾ ਆ। ਇਹ ਵੱਖ-ਵੱਖ ਜਿਹੜੀਆਂ ਪੋਲਸ ਆ ਉਸ ਦੇ ਮੁਤਾਬਕ ਕਿਤੇ ਵੱਧ ਅਤੇ ਕਿਸੇ ਦੇ ਵਿੱਚ ਜਿਹੜਾ ਉਹ ਘੱਟ ਵੀ ਇਹ ਫਾਸਲਾ ਜਿਹੜਾ ਉਹ ਹੈਗਾ ਆ। ਸੋ ਲੈਟਸ ਸੀ ਔਨ ਜੀ ਅਗਲੀ ਖਬਰ ਜਿਹੜੀ ਆ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਹੈਗੀਆਂ। ਹੁਣ ਇੱਕ ਖਬਰ ਆ ਰਹੀ ਆ, ਕਹਿੰਦੇ ਡੱਚ ਬੀਬੀ ਜਿਹੜੀ ਆ ਉਸ ਨੂੰ ਕਰੋਨਾ ਵਾਇਰਸ ਦੂਸਰੀ ਵਾਰੀ ਹੋ ਗਿਆ ਜੋ ਕਿ ਉਸ ਦਾ ਮੌਤ ਦਾ ਕਾਰਨ ਬਣਿਆ। ਸੋ ਇਹ ਪਹਿਲਾਂ ਖਬਰਾਂ ਆ ਰਹੀਆਂ ਸੀਗੀਆਂ ਵੀ ਜੇ ਇੱਕ ਵਾਰੀ ਠੀਕ ਹੋ ਜਾਏ ਅਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਇਮਿਊਨਿਟੀ ਅਤੇ ਐਂਟੀਬੋਡੀਜ਼ ਜਿਹੜੀ ਵੂਮਨ ਸੀਗੀ 89 ਈਅਰ ਓਲਡ ਸੀਗੀ, ਇਸ ਨੂੰ ਥੋੜ੍ਹਾ ਨੈਰੋ ਕੈਂਸਰ ਦੀ ਪ੍ਰੋਬਲਮ ਵੀ ਸਮਾਪਤ ਆ। ਉੱਦਾਂ ਇੱਕ ਜਾਂਦੇ ਜ਼ਰੂਰ ਦੱਸਦੇ ਜਾਈਏ ਟੈਕਸਸ ਦੇ ਵਿੱਚ ਜਿਹੜਾ ਪਹਿਲਾਂ ਉੱਥੋਂ ਦੇ ਗਵਰਨਰ ਨੇ ਇੱਕ ਕਾਊਂਟੀ 'ਚ ਇੱਕ ਡ੍ਰੌਪ ਆਫ ਬਾਕਸ ਰੱਖਣ ਦੀ ਗੱਲ ਸੀ। ਫਿਰ ਉਸ ਤੋਂ ਬਾਅਦ ਵਿੱਚ ਇੱਕ ਅਦਾਲਤ ਨੇ ਉਸ ਨੂੰ ਜਿਹੜਾ ਹੋਰ ਉਸ ਦੇ ਉੱਤੇ ਰੋਕ ਲਾਤੀ ਸੀ ਵੀ ਇੱਦਾਂ ਨਹੀਂ ਕਰ ਸਕਦੇ। ਪਰ ਉਸ ਤੋਂ ਬਾਅਦ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਵੀ ਟੈਕਸਸ ਦੇ ਵਿੱਚ ਇੱਕ ਕਾਊਂਟੀ ਦੇ ਵਿੱਚ ਇੱਕ ਡ੍ਰੌਪ ਆਫ ਅਧਿਕਾਰਤ ਐਕਚੁਅਲ 'ਚ ਡ੍ਰੌਪ ਆਫ ਬਾਕਸ ਦੇ ਵਿੱਚ ਦੇਖਣਾ ਆ ਤਾਂ ਉਹ ਜ਼ਰੂਰ ਜਿਹੜੀ ਸਟੇਟ ਦੀ ਵੈਬਸਾਈਟ ਹੈਗੀ ਆ ਉਸ ਦੇ ਉੱਤੇ ਜਾ ਕੇ ਦੇਖਣ। GOP ਵਾਲਿਆਂ ਨੇ ਤਾਂ ਗਨ ਸ਼ਾਪਸ ਦੇ ਉੱਤੇ, ਬਾਰਸ ਦੇ ਉੱਤੇ, ਹੋਰ ਕਈ ਥਾਵਾਂ ਦੇ ਉੱਤੇ ਬੈਲਟ ਬਾਕਸਿਸ ਆਪਣੇ ਪੱਧਰ ਦੇ ਉੱਤੇ ਜਿਹੜੇ ਆ ਉਹ ਲਾ ਦਿੱਤੇ ਹੈਗੇ ਆ। ਸੋ ਇਹ ਚੀਜ਼ ਜਿਹੜੀ ਰਾਈਟ ਨਾਓ ਵਾਪਰੀ ਹੈਗੀ ਆ। ਸੋ ਇਹ ਜਿਹੜਾ ਲੇਟੈਸਟ ਆ ਇਸ ਬਾਬਤ ਚੱਲ ਰਿਹਾ ਹੈਗਾ ਆ ਜੀ। ਕਿਟ ਜਿਹੜੇ ਅੱਜ ਹਰਜੋਤ ਸਿੰਘ ਜੀ 13 ਤਰੀਕ ਦੀ ਜਿਹੜੀ ਸ਼ਾਮ ਤਾਈਂ ਇਹ ਉੱਥੇ ਬਰਾਬਰ ਹੀ ਜਿਹੜੀ ਰਹੀ ਆ। ਸ਼ਾਇਦ ਅੱਜ ਸਟਾਕ ਜਿਹੜੇ ਸ਼ਾਇਦ ਬੰਦ ਸੀਗਾ, ਸੋ ਉਹ ਜਿਹੜੀ ਰਿਹਾ ਆ। ਅਤੇ ਬਾਕੀ ਜੇ ਤੁਹਾਨੂੰ ਦੱਸਦੇ ਜਾਈਏ ਵੀ ਸੋਨੇ ਦੀ ਕੀਮਤ $1896 ਪ੍ਰਤੀ ਆਊਂਸ ਜਿਹੜੀ ਉਹ ਰਹੀ ਆ ਜੀ। ਇੱਕ $1 ਦੀ ਕੀਮਤ ਜੇ ਇੰਡੀਅਨ ਰੂਪੀ 'ਚ ਦੇਖੀ ਜਾਵੇ 73 ਰੁਪਏ 42 ਪੈਸੇ ਰਹੀ ਆ। ਇੱਕ $1 ਦੀ ਕੀਮਤ ਜੇ ਕੈਨੇਡੀਅਨ ਡਾਲਰ ਦੇ ਮੁਤਾਬਕ ਦੇਖੀ ਜਾਵੇ $1.31 ਰਹੀ ਆ। ਹੁਣ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ। ਇੱਕ ਵਾਰੀ ਫਿਰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਆ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੇ ਵੱਖ-ਵੱਖ ਪ੍ਰੋਗਰਾਮ ਆ ਵੱਖ-ਵੱਖ ਸਮਿਆਂ 'ਤੇ ਤੁਸੀਂ ਲੇਟਰ ਔਨ ਸੁਣ ਸਕੋ। ਹੁਣ ਅੱਜ ਕੱਲ੍ਹ ਤਾਂ ਜਿਹੜੇ ਸਿਹਤ ਸੰਭਾਲ ਵਾਲੇ ਪ੍ਰੋਗਰਾਮ ਆ ਉਹ ਵੀ YouTube ਦੇ ਉੱਤੇ ਚੜ੍ਹ ਜਾਂਦੇ ਹੈਗੇ ਆ। ਸੋ ਬੜਾ ਈਜ਼ੀ ਹੁੰਦਾ ਆ ਅਤੇ ਕੋਈ ਉਹਦੀ ਫੀਸ ਨਹੀਂ ਹੈਗੀ YouTube ਚੈਨਲ ਨੂੰ ਜੁਆਇਨ ਕਰਨ ਦੇ ਲਈ। ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਕਹੋ ਪੂਰੇ ਦੁਨੀਆ 'ਚ ਕਿਤੇ ਵੀ ਜਿਹੜਾ ਆ ਜੁਆਇਨ ਕਰ ਸਕਦੇ ਹੈਗੇ। ਇਸੇ ਤਰ੍ਹਾਂ ਜਿਹੜਾ ਟਵਿੱਟਰ, ਇੰਸਟਾਗ੍ਰਾਮ ਨੂੰ ਵੀ ਜੁਆਇਨ ਕਰ ਸਕਦੇ ਹੋ। ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮੀਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।